मैं इस टाइम मेरे ख्याल च 9वें या 10वें ਜ਼ਿਲ੍ਹੇ ਦੇ ਵਿੱਚ ਬੈਠਾ ਵਾਂ। ਸਿਆਲਕੋਟ ਤੋਂ ਨਿਕਲ ਕੇ ਗਿਣ ਲੈਨੇ ਆ ਕਿਹੜਾ ਕੋਈ ਔਖਾ ਹੈ। ਸਿਆਲਕੋਟ, ਗੁਜਰਾਂਵਾਲਾ, ਅੱਗੇ ਸ਼ੇਹੂਪੁਰਾ, ਅੱਗੇ ਆ ਗਿਆ ਨਨਕਾਣਾ ਸਾਹਿਬ, ਅੱਗੇ ਆ ਗਿਆ ਫੈਸਲਾਬਾਦ, ਅੱਗੇ ਆ ਗਿਆ ਸਾਹੀਵਾਲ, ਅੱਗੇ ਆ ਗਿਆ ਪਾਕਪਤਨ ਆਰਫ ਵਾਲਾ, ਬੂਰਾ, ਅੱਗੇ ਆ ਗਿਆ ਬੂਰੇ ਵਾਲਾ ਯਾਨੀ ਵਿਹਾੜੀ ਜ਼ਿਲ੍ਹਾ ਤੇ ਬੂਰੇ ਵਾਲਾ, ਅੱਗੇ ਆ ਗਿਆ ਜਨਾਬ ਬਾਵਲਪੁਰ, ਨਵਾਂ ਜ਼ਿਲ੍ਹਾ ਬਾਵਲਪੁਰ ਤੇ 10ਵਾਂ ਜ਼ਿਲ੍ਹਾ ਬਾਵਲ ਨਗਰ ਜੀ। ਲਓ ਜੀ, ਮੈਂ 10ਵੇਂ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਬੈਠਾ ਵਾਂ ਤੇ ਰਾਤ ਦੇ 9:30 ਦਾ ਟਾਈਮ ਹੋ ਗਿਆ ਔਰ ਮੇਰੇ ਪਿਆਰ ਕਰਨ ਵਾਲੇ 10ਵੇਂ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਕੈਮਰਾ ਮਾਰੋ ਨਾ ਇਹਨਾਂ ਸਾਰਿਆਂ ਜੀਆਂ ਹਾਲ ਤੇ ਇੰਨੇ ਪਿਆਰ ਕਰਨ ਵਾਲੇ ਇੱਥੇ ਬੈਠੇ ਨੇ ਕਿ ਮੈਂ ਕਿਹੜੀਆਂ ਗੱਲਾਂ ਦੇ ਨਾਲ, ਕਿਹੜੇ ਮੂੰਹ ਦੇ ਨਾਲ ਤੇ ਕਿਹੜਿਆਂ ਲਫ਼ਜ਼ਾਂ ਦੇ ਨਾਲ ਇਹਨਾਂ ਦਾ ਸ਼ੁਕਰੀਆ ਅਦਾ ਕਰਾਂ। ਅੱਛਾ ਕੰਬੋਜ ਸਾਹਿਬ, ਬਸਰਾ ਸਾਹਿਬ, ਜਦੋਂ ਮੈਂ ਸਿਆਲਕੋਟ ਤੋਂ ਨਿਕਲਿਆ ਨਾ ਤੇ ਮੈਨੂੰ ਇੰਜ ਲੱਗਦਾ ਸੀ ਵੀ ਸਿਆਲਕੋਟ ਤੋਂ ਵੱਧ ਮੈਨੂੰ ਪਿਆਰ ਕੋਈ ਨਹੀਂ ਕਰਦਾ। ਮਤਲਬ ਸਿਆਲਕੋਟ ਮੇਰਾ ਇਲਾਕਾ ਹੈ, ਮੇਰਾ ਘਰ ਹੈ, ਮੇਰਾ ਪਿੰਡ ਤੇ ਮੈਨੂੰ ਬਾਬੇ, ਬੱਚੇ, ਜਵਾਨ ਇੰਨੀ ਮੁਹੱਬਤ, ਇੰਨਾ ਪਿਆਰ ਕਰਦੇ ਨੇ ਕਿ ਹੱਦ ਘਰ ਛੱਡ ਦੇਣਾ। ਹੁਣ ਮਿਲਿਆ ਘੰਟੇ ਬਾਅਦ ਫਿਰ ਬੰਦਾ ਮਿਲਿਆ ਨਾ ਤੇ ਇੰਜ ਮਿਲੇਗਾ ਜਿਵੇਂ ਹੋਰੇ ਕੋ ਸਾਲ ਬਾਅਦ ਮਿਲਿਆ, ਘੰਟੇ ਬਾਅਦ ਹੀ ਫਿਰ। ਤਾਂ ਮੈਂ ਸਮਝਣਾ ਕਿ ਮੈਨੂੰ ਆਪਣੇ ਇਲਾਕੇ ਤੋਂ ਵੱਧ ਕੇ ਪਿਆਰ ਪਤਾ ਨਹੀਂ ਕਿੱਥੇ ਮਿਲੇਗਾ। ਉਹ ਜਿਵੇਂ ਜਿਵੇਂ ਅਗਾਂਹ ਆਇਆ ਨਾ ਤੇ ਮੈਂ ਹੈਰਾਨ ਹੋ ਗਿਆ ਅੱਲਾ ਦੀਆਂ ਕੁਦਰਤਾਂ ਤੋਂ ਕਿ ਜਿਹੜੇ ਪਾਸੇ ਗਿਆ ਅਗਲੇ ਜ਼ਿਲ੍ਹੇ ਨੇ ਰਿਕਾਰਡ ਬਣਾਇਆ, ਉਦੋਂ ਅਗਲੇ ਜ਼ਿਲ੍ਹੇ ਨੇ ਉਹਦਾ ਤਰੋੜ ਛੜਿਆ, ਨਵਾਂ ਬਣਾਇਆ, ਉਦੋਂ ਅਗਲੇ ਜ਼ਿਲ੍ਹੇ ਨੇ ਉਹਦਾ ਰਿਕਾਰਡ ਤਰੋੜ ਕੇ ਅੱਗੋਂ ਆਪਣਾ ਨਵਾਂ ਬਣਾ ਲਿਆ। ਸੋ ਇੱਥੇ ਬਾਵਲ ਨਗਰ ਚਿਸ਼ਤੀਆਂ ਬੈਠਿਆਂ ਤੇ ਇੱਥੇ ਤੇ ਹਾਦੀ ਜਿਹੜਾ ਕ੍ਰਾਸ ਕਰ ਗਿਆ। ਪੰਜਾਬ ਦਾ ਹੈ ਹੀ ਆਖਰੀ ਜ਼ਿਲ੍ਹਾ। ਅੱਛਾ, ਇਹ ਦੂਆ ਦਾ ਮਤਲਬ ਕੋਈ ਜ਼ਿਲ੍ਹਾ ਨਹੀਂ ਆ ਗਿਆ, ਬਾਰਡਰ ਆਏਗਾ, ਕੋਈ ਜ਼ਿਲ੍ਹਾ ਨਹੀਂ ਭਾਈ, ਬਸ ਅੱਗੇ ਬਾਰਡਰ ਹੈ। ਵਾਹ 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 ਵਾਹ। ਸੋ ਮੈਂ ਇਸ ਗੱਲ ਨੂੰ ਵਧਾਉਂਦਿਆਂ ਹੋਇਆਂ ਇਹ ਗੱਲ ਜ਼ਰੂਰ ਆਖਾਂਗਾ ਕਿ ਜਿਹਦੀ ਇੱਜ਼ਤ ਆਪਣੇ ਘਰ ਨਾ ਹੋਵੇ ਉਹਦੀ ਬਾਹਰ ਵੀ ਇੱਜ਼ਤ ਨਹੀਂ ਹੁੰਦੀ। ਘਰ ਤੋਂ ਮੁਰਾਦ ਆਪਣਾ ਪਿੰਡ, ਆਪਣਾ ਇਲਾਕਾ ਤੇ ਘਰ ਵੀ ਜੇ ਇੱਜ਼ਤ ਨਾ ਹੋਵੇ ਤੇ ਬਾਹਰ ਉਸ ਬੰਦੇ ਦੀ ਕੋਈ ਇੱਜ਼ਤ ਨਹੀਂ ਹੁੰਦੀ। ਸੋ ਆਪਣੇ ਪਿੰਡ ਵਾਲਿਆਂ ਨੂੰ, ਆਪਣੀ ਬਰਾਦਰੀ ਵਾਲਿਆਂ ਨੂੰ, ਆਪਣੇ ਇਲਾਕੇ ਵਾਲਿਆਂ ਨੂੰ, ਆਪਣੇ ਘਰ ਵਾਲਿਆਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿ ਮੈਂ ਬੜਾ ਜੀ ਫੇਮਸ ਹਾਂ ਜਾਂ ਮੈਂ ਬੜਾ ਮਾਲਦਾਰ ਹਾਂ ਜਾਂ ਮੈਂ ਬੜਾ ਅਹੁਦੇਦਾਰ ਹਾਂ ਤੇ ਤੁਸੀਂ ਕੀ ਹੋ। ਬੰਦਾ ਕਾਇਮ ਹੁੰਦਾ ਆਪਣੇ ਭਾਈਆਂ ਦੇ ਨਾਲ, ਬੰਦਾ ਕਾਇਮ ਹੁੰਦਾ ਆਪਣੇ ਭਰਾਵਾਂ ਦੇ ਨਾਲ, ਬੰਦਾ ਕਾਇਮ ਹੁੰਦਾ ਆਪਣਿਆਂ ਜੀਆਂ ਦੇ ਨਾਲ। ਅੱਜ ਵੀ ਇਸ ਇਲਾਕੇ ਦੇ ਵਿੱਚ ਮਤਲਬ ਪਿੰਡਾਂ ਦੇ ਵਿੱਚ ਇੰਜ ਦਾ ਸਲੂਕ, ਇਤਫਾਕ, ਪਿਆਰ, ਮੁਹੱਬਤ, ਚਾਹਤ ਔਰ ਇੱਕ ਦੂਜੇ ਦੇ ਨਾਲ ਰਲ ਕੇ ਬਹਿਣਾ ਪਿੰਡਾਂ ਦੇ ਵਿੱਚ ਇੱਥੇ ਕਾਇਮ ਹੈ। ਉਹ ਸਾਡੇ ਸਾਰਿਆਂ ਵਾਸਤੇ ਇਹ ਪੈਗਾਮ ਹੈ ਕਿ ਜਿਹੜੇ ਸਾਰੇ ਬੈਠੇ ਨੇ ਇਹ ਕੰਬੋਜ ਬਰਾਦਰੀ ਮਤਲਬ ਆਪਣੇ ਭਰਾ, ਚਾਚਿਆਂ ਦੇ, ਤਾਇਆਂ ਦੇ, ਭਾਈਆਂ ਦੇ, ਭਤੀਜੇ, ਪੁੱਤਰ, ਭਰਾ ਇਹ ਸਾਰੇ ਰਲ ਕੇ ਬੈਠੇ ਨੇ। ਸੋ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਐਵੇਂ ਰੁੱਸ ਨਹੀਂ ਬਹਿਣਾ ਚਾਹੀਦਾ, ਐਵੇਂ ਮੂੰਹ ਨਹੀਂ ਵਟਣਾ ਚਾਹੀਦਾ। ਆਪਣੇ ਇਲਾਕੇ ਦੀ, ਬਾਵਲ ਨਗਰ ਦੀ ਕੋਈ ਗੱਲ ਸਾਨੂੰ ਵਿੱਚ ਦੱਸੋ ਆਪਣੇ ਵੇਖਣ ਵਾਲਿਆਂ ਨੂੰ। ਸਾਡੇ ਇਸ ਇਲਾਕੇ 'ਚ ਇਹ ਹੀ ਹੈ ਕਿ ਸਭ ਤੁਹਾਨੂੰ, ਤੁਸੀਂ ਪੂਰੇ ਪੰਜਾਬ ਵਿੱਚ ਵਿਜ਼ਿਟ ਕਰ ਰਹੇ ਹੋ ਜੀ ਜੀ, ਤੇ ਇਨਸ਼ਾਅੱਲਾ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਤਹਿਸੀਲ ਚਿਸ਼ਤੀਆਂ, ਬਾਵਲ ਨਗਰ, ਹਾਸਲਪੁਰ 'ਚ, ਬਾਵਲਪੁਰ 'ਚ ਤੁਹਾਨੂੰ ਤੁਸੀਂ ਮਹਿਸੂਸ ਕਰੋਗੇ। ਉਸ ਇਲਾਕੇ ਦਾ ਤੇ ਇੱਧਰ ਦੇ ਪਿਆਰ ਦਾ ਫਰਕ ਹੈ। ਅਸੀਂ ਪਿਆਰ ਕਰਨ ਵਾਲੇ ਲੋਕ ਹਾਂ, ਮਹਿਮਾਨ ਦੀ ਇੱਜ਼ਤ ਕਰਨੇ ਆ, ਉਹਦਾ ਮਾਣ ਰੱਖਨੇ ਆ ਤੇ ਇਨਸ਼ਾਅੱਲਾ ਅੱਜ ਸਾਡੀ ਮੁਲਾਕਾਤ ਹੈ। ਜਿੰਨਾ ਚਿਰ ਇਨਸ਼ਾਅੱਲਾ ਜ਼ਿੰਦਗੀ ਹੈ ਤੁਹਾਡੇ ਨਾਲ ਰਾਬਤਾ ਰਹੇਗਾ, ਮੁਲਾਕਾਤ ਇਨਸ਼ਾਅੱਲਾ ਜੀ। ਸੋ ਆਖਰ ਦੇ ਉੱਤੇ ਮੈਂ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ ਆਪਣੇ 168 ਮੁਰਾਦ ਵਾਲਿਆਂ ਦਾ, ਸ਼ਫੀਕ ਕੰਬੋਜ ਸਾਹਿਬ ਦਾ ਔਰ ਸਾਰੇ ਦੋਸਤਾਂ ਦਾ। ਮੈਂ ਪਹਿਲੀ ਵਾਰੀ ਮਿਲਿਆ ਤੇ ਸਾਰੇ ਨਾਵਾਂ ਤੋਂ ਵਾਕਿਫ ਨਹੀਂ, ਲੇਕਿਨ ਇਹ ਚਿਹਰੇ ਮੈਨੂੰ ਇਨਸ਼ਾਅੱਲਾ ਮਰਦੇ ਦਮ ਤੱਕ ਯਾਦ ਰਹਿਣਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਦੁਆਵਾਂ 'ਚ ਯਾਦ ਰੱਖਿਓ। ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਵਰਹਿਮਤੁਲਾਹ।